ਯੂਨਾਈਟਿਡ ਨੇਸ਼ਨਸ ਇੱਕ ਸਪਾਈਨਲੈਸ, ਗਟਲੈਸ, ਟੁੱਥਲੈਸ ਬਾਡੀ ਹੈ। ਇਸ ਲਈ ਨਹੀਂ ਕਿ ਯੂਨਾਈਟਿਡ ਨੇਸ਼ਨਸ ਕੁਝ ਕਰਨਾ ਨਹੀਂ ਚਾਹੁੰਦੀ, ਪਰ ਤੁਸੀਂ ਮਤਾ ਕਰਦੇ ਹੋ, ਰੈਜ਼ੋਲੂਸ਼ਨ ਕਰਦੇ ਹੋ, ਥ੍ਰੈਟ, ਉਹਨੂੰ ਇੰਪਲੀਮੈਂਟ ਕਿਵੇਂ ਕਰੋਗੇ? ਜਾਂ ਤਾਂ ਯੂਨਾਈਟਿਡ ਨੇਸ਼ਨਸ ਦੀ ਆਪਣੀ ਫੌਜ ਹੋਏ, ਜਿਹੜੀ ਫੌਜ ਜਿੰਨੀਆਂ ਐਗਜ਼ਿਸਟਿੰਗ ਪਾਵਰਸ ਟਕਰਾ ਉਹਨਾਂ ਨਾਲੋਂ ਪਾਵਰਫੁਲ ਹੋਏ। ਸੋ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਪੀਸ ਕੀਪਿੰਗ ਫੋਰਸ ਹੁੰਦੀ ਹੈ, ਉਹ ਤਾਂ ਉਹਨਾਂ ਮੁਲਕਾਂ ਤੋਂ ਜਿਹੜੇ ਗਰੀਬ ਮੁਲਕ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਔਰ ਦੂਜੇ ਨੇ, ਉਹ ਆਪਣੀ ਫੌਜ ਦੇ ਇੱਕ ਹਿੱਸੇ ਨੂੰ ਭੇਜ ਦਿੰਦੇ ਨੇ। ट्रंप अब की बार, ट्रंप सरकार, ट्रंप नमस्कार, नमस्ते ट्रंप, गुजरात हाउडी मोडी, ह्यूस्टन टैक्सस, तो इन द एंड ऐसी जुत्ती ते जुत्ती 6-7 महीने च वराई है ट्रंप ने। किते 25% टैरिफ, 25% पेनल्टी, ड्रग्स का करके वीज़े की कैंसलेशन, $1 लाख की एडमिशन फी H1B वीज़े दे लई। और नाल दी नाल भी क्या उन्होंने, मोदी इज माई फ्रेंड, ग्रेट लीडर, बट ही इज डूइंग रॉन्ग। UN ਦੇ ਬਾਰੇ ਪ੍ਰੈਜ਼ੀਡੈਂਟ ਟਰੰਪ ਦੇ ਕੀ ਵਿਊ ਨੇ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਉੱਥੇ UN ਦੇ ਚੰਗੇ ਪਰਚੇ ਉਡਾਏ। ਉਹਨਾਂ ਨੇ ਕਿਹਾ ਵੀ ਜਿਹੜਾ ਕੰਮ UN ਨੂੰ ਕਰਨਾ ਚਾਹੀਦਾ ਸੀ ਜੰਗਬੰਦੀਆਂ ਦਾ, ਦੂਜਾ ਉਹ ਤਾਂ ਮੈਂ ਕਰ ਰਿਹਾ। ਮੈਂ 7 ਜੰਗਾਂ ਰੁਕਵਾਈਆਂ ਨੇ ਔਰ ਇਹਨਾਂ ਨੇ ਕਿਸੇ ਨੇ ਮੇਰੀ ਬਾਤ ਵੀ ਨਹੀਂ ਪੁੱਛੀ ਹੈ। ਉਹਨਾਂ ਕਿਹਾ ਮੈਂ ਤਾਂ ਕੱਲੇ ਕੰਮ ਲਈ ਨੋਬਲ ਪ੍ਰਾਈਜ਼ ਡਿਜ਼ਰਵ ਕਰਦਾ। ਇੰਡੀਆ ਪਾਕਿਸਤਾਨ ਨੂੰ ਕਿਹਾ ਜੀ ਕਿ ਮੈਂ ਰੁਕਵਾਈਆਂ ਜੰਗਬੰਦੀ। ਹੁਣ ਇਹ ਅਗੇਨ ਇਹਨਾਂ ਨੂੰ ਹੁਣ ਇਸ ਦੇ ਉੱਤੇ ਉਹਨਾਂ ਨੂੰ ਸੱਪ ਸੁੰਘਿਆ ਹੋਇਆ। ਹੁਣ ਕਹੋ ਜਾ ਕੇ ਨਰਿੰਦਰ ਮੋਦੀ ਜਾਂ ਦੂਜਾ ਡੇਅਰ ਕਰੇ ਕਹਿਣਾ ਵੀ ਟਰੰਪ ਇਜ਼ ਲਾਈਂਗ, ਅਸੀਂ ਪਾਕਿਸਤਾਨ ਦੀਆਂ ਚੀਕਾਂ ਕਢਵਾਤੀਆਂ ਤੇ ਪਾਕਿਸਤਾਨ ਨੇ ਫਿਰ ਤਰਲੇ ਕੀਤੇ ਕਿ ਚਾਈਨਾ ਐਂਡ ਇੰਡੀਆ ਆਰ ਪ੍ਰਾਇਮਰੀ ਫੰਡਰਸ ਆਫ ਵਾਰ ਬਾਈ ਕੰਟੀਨਿਊਇੰਗ ਟੂ ਪਰਚੇਜ਼ ਰਸ਼ੀਅਨ ਆਇਲ। ਕਾਫੀ ਹੱਦ ਤੱਕ ਇਹ ਠੀਕ ਹੈ ਕਿ ਵੀ UN ਜਦੋਂ ਅਸੀਂ ਕਹਿੰਦੇ ਆ ਟੂਥਲੈਸ, ਗਟਲੈਸ, ਸਪਾਈਨਲੈਸ, ਤਾਂ ਹੈ ਤਾਂ ਉਹ ਬੜੇ ਤੁਸੀਂ ਸਟਰੋਂਗ ਮਤੇ ਕਰਦੇ ਹੋ, ਬਟ ਇਫ ਯੂ ਡੋਂਟ ਵਰਕ ਐਂਡ ਇੰਪਲੀਮੈਂਟ them, they are the empty words. ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ ਔਰ ਲਗਭਗ 1 ਘੰਟੇ ਦੇ ਆਪਣੇ ਭਾਸ਼ਣ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਵਿਵਾਦਤ ਮੁੱਦਿਆਂ ਸੰਬੰਧੀ ਆਪਣੀ ਜਿਹੜੀ ਨਿਵੇਕਲੀ ਹੈ ਪਹੁੰਚ ਦਾ ਇਜ਼ਹਾਰ ਕੀਤਾ ਹੈ। ਸੋ ਇਸ ਭਾਸ਼ਣ ਵਿੱਚ ਟਰੰਪ ਨੇ ਭਾਰਤ ਨੂੰ ਰਗੜਾ ਦਿੰਦਿਆਂ ਭਾਰਤ ਪਾਕਿਸਤਾਨ ਟਕਰਾਅ ਦੌਰਾਨ ਜੰਗਬੰਦੀ ਕਰਵਾਉਣ ਵਿੱਚ ਆਪਣੇ ਰੋਲ ਦਾ ਜ਼ਿਕਰ ਕੀਤਾ ਹੈ। ਸੋ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਅਤੇ ਚੀਨ ਜਿਹੜੇ ਨੇ ਉਹ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਦੀ ਜੰਗਬੰਦੀ ਵਿੱਚ ਵੱਡੀ ਰੁਕਾਵਟ ਬਣ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਘਰਾਂ ਦੇ ਵਿੱਚ ਵੀ ਕਿਸੇ ਵਿਸ਼ੇ ਦੇ ਉੱਤੇ ਕੋਈ ਵਿਚਾਰ ਚੱਲ ਰਹੀ ਹੁੰਦੀ ਹੈ, ਹੁਣ ਤਾਂ ਚਲੋ ਸਾਂਝੇ ਪਰਿਵਾਰਾਂ ਦਾ ਕਾਨਸੈਪਟ ਹੀ ਟੁੱਟ ਰਿਹਾ, ਤੇ ਜਿਹੜੀ ਸਾਰੀਆਂ ਅੱਖਾਂ ਨੇ ਉਹ ਘਰ ਦੇ ਮੁਖੀ ਦੇ ਉੱਤੇ, ਵਡੇਰੇ ਦੇ ਉੱਤੇ, ਬਾਪੂ ਜੀ ਜਾਂ ਗ੍ਰੈਂਡਫਾਦਰ, ਉਹਨਾਂ ਦੇ ਉੱਤੇ ਟਿਕੀਆਂ ਹੁੰਦੀਆਂ ਸੀ, ਕਿਉਂਕਿ ਸਾਰੇ ਆਪੋ ਆਪਣੀ ਗੱਲ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਜਿਹੜਾ ਫਾਈਨਲ ਵਰਡ ਹੈ, ਅਖੀਰਲਾ ਫੈਸਲਾ ਉਹਨਾਂ ਨੇ ਕਰਨਾ ਹੈ, ਤੇ ਜੋ ਉਹਨਾਂ ਨੇ ਕਹਿ ਦਿੱਤਾ ਫਿਰ ਉਹਨੂੰ ਉਲਟਿਆ ਨਹੀਂ ਜਾ ਸਕਦਾ। ਉਸ ਦੇ ਉੱਤੇ ਹੀ ਜਿਹੜੀ ਹੈ ਉਹ ਤਾਮੀਰ ਕਰਨੀ ਹੋਏਗੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਯੂਨਾਈਟਿਡ ਨੇਸ਼ਨਸ ਦੇ ਇਸ ਵੇਲੇ 193 ਮੁਲਕ ਮੈਂਬਰ ਨੇ। ਜਦੋਂ ਔਰ ਇਹ 80ਵਾਂ ਸੈਸ਼ਨ ਸੀ ਜਦੋਂ ਇਸ ਦੀ ਸ਼ੁਰੂਆਤ ਹੋਈ, ਦੂਸਰਾ ਵਰਲਡ ਵਾਰ ਖਤਮ ਹੋਇਆ 1945 'ਚ, ਤੇ ਆਲਮੋਸਟ 50 ਦੇਸ਼ ਇਸ ਦੇ ਮੈਂਬਰ ਸਨ। ਸੋ ਇਸ ਵੇਲੇ 4 ਗੁਣਾ ਜ਼ਿਆਦਾ ਮੁਲਕ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅੱਜ ਦੇ ਇਸ UN ਦੇ ਸਟਰਕਚਰ 'ਚ, ਜਿਹਦੇ 'ਚ UN ਜਨਰਲ ਅਸੈਂਬਲੀ ਦੇ 193 ਮੁਲਕ ਮੈਂਬਰ ਨੇ, ਲੇਕਿਨ ਸਿਕਿਉਰਿਟੀ ਕੌਂਸਲ ਦੇ ਵਿੱਚ ਜਿਹੜੇ 15 ਮੈਂਬਰ ਹੁੰਦੇ ਨੇ, 10 ਰੋਟੇਟਿੰਗ, 5 ਪਾਵਰਫੁਲ ਵੀਟੋ ਵੀਲਡਿੰਗ ਮੈਂਬਰਸ ਨੇ, ਜਿਨ੍ਹਾਂ ਦੀ ਵੀਟੋ ਦੇ ਨਾਲ ਕੋਈ ਵੀ ਫੈਸਲਾ, ਇੱਕ ਦੀ ਵੀਟੋ ਵੀ ਕਿਸੇ ਫੈਸਲੇ ਨੂੰ ਰੋਕ ਸਕਦੀ ਹੈ। ਔਰ ਉਸ ਦੇ ਵਿੱਚ ਜ਼ਾਹਰ ਹੈ ਕਿ ਅਮਰੀਕਾ, ਰੂਸ, UK, ਫਰਾਂਸ ਔਰ ਚਾਈਨਾ, ਇਹ 5 ਵੀਟੋ ਵੀਲਡਿੰਗ ਮੈਂਬਰਸ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਦੋਂ UN ਦੀ ਹੋਂਦ ਹੋਈ, ਉਹ ਸੈਕੰਡ ਵਰਲਡ ਵਾਰ 'ਚ ਕਰੋੜਾਂ ਲੋਕ ਮਾਰੇ ਗਏ ਸੀ, ਇਹ ਇੱਕ ਸਮਝ ਬਣੀ ਕਿ ਦੁਨੀਆ ਦੀ ਇੱਕ ਵੱਡੀ ਪੰਚਾਇਤ ਹੋਏ। ਹਾਲਾਂਕਿ ਇਹ ਨਹੀਂ ਹੈ ਵੀ ਪਹਿਲਾਂ ਬਾਡੀ ਐਗਜ਼ਿਸਟ ਨਹੀਂ ਸੀ ਕਰਦੀ। ਫਸਟ ਵਰਲਡ ਵਾਰ ਤੋਂ ਬਾਅਦ ਲੀਗ ਆਫ ਨੇਸ਼ਨਸ ਉਹਦੀ ਹੋਂਦ ਸੀ, ਲੇਕਿਨ ਫਸਟ ਵਰਲਡ ਵਾਰ 1918 ਦੇ ਵਿੱਚ ਖਤਮ ਹੁੰਦਾ ਹੈ
ਔਰ ਅਸੀਂ ਦੇਖਦੇ ਹਾਂ ਕਿ ਆਲਮੋਸਟ 21 ਸਾਲ ਬਾਅਦ 1939 ਦੇ ਵਿੱਚ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੁੰਦੀ ਹੈ। ਸੋ ਉਹ ਰੋਕ ਨਹੀਂ ਪਾਈ। ਇਸ ਲਈ ਜਿਨ੍ਹਾਂ ਨੇ ਚਾਰਟਰ ਲਿਖੇ, UN ਦੇ ਫਾਊਂਡੇਸ਼ਨਸ ਕੀਤੀਆਂ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਭਵਿੱਖ ਦੇ ਵਿੱਚ ਇਸ ਕਿਸਮ ਦੀ ਤਬਾਹੀ ਨਾ ਹੋਏ ਕਿ ਦੁਨੀਆ ਜਿਹੜੀ ਹੈ ਉਹ ਵਰਲਡ ਵਾਰ ਦੇ ਵਿੱਚ ਫਸੇ। ਔਰ ਇਹ ਇੱਕ ਕਾਮਯਾਬੀ ਕਹੀ ਜਾ ਸਕਦੀ ਹੈ ਕਿ 80 ਸਾਲਾਂ 'ਚ ਕੋਈ ਉਸ ਲੈਵਲ ਦੀ ਜਿਹੜੀ ਹੈ ਵਰਲਡ ਵਾਰ ਨਹੀਂ ਹੋਈ। ਹਾਲਾਂ ਜੇ ਅਸੀਂ ਇਨਰ ਕਨਫਲਿਕਟ ਦੇਖੀਏ ਜਿਹੜੇ ਉਦੋਂ ਹੀ ਸ਼ੁਰੂ ਹੋ ਜਾਂਦੇ ਨੇ 50ਵਿਆਂ ਦੇ ਵਿੱਚ ਹੀ, ਉਹ ਕੋਰੀਅਨ ਵਾਰ ਹੋਏ, ਵੀਅਤਨਾਮ ਵਾਰ ਹੋਏ, ਕੈਂਬੋਡੀਆ ਹੋਏ, ਸਾਊਥ ਅਮਰੀਕਾ ਦੀਆਂ ਵਾਰਸ ਹੋਣ, ਅਫਰੀਕਾ ਦੇ ਵਿੱਚ ਹੋਏ, ਰਵਾਂਡਾ ਹੋਏ, ਅਫਗਾਨਿਸਤਾਨ, ਖਾਲਿਸਤਾਨ, ਕਸ਼ਮੀਰ। ਜੇ ਇਹ ਕਹਿਣਾ ਹੋਏ ਵੀ ਇਹਨਾਂ 80 ਸਾਲਾਂ 'ਚ ਭਾਵੇਂ ਕੋਈ ਵਰਲਡ ਵਾਰ ਨਹੀਂ ਹੋਈ, ਲੇਕਿਨ ਜਿੰਨੇ ਇਨਰ ਕਨਫਲਿਕਟਸ ਦੇ ਵਿੱਚ ਜਾਂ ਗੁਆਂਢੀ ਮੁਲਕਾਂ ਦੀ ਲੜਾਈ ਦੇ ਵਿੱਚ ਜਾਂ CIA ਤੇ KGB ਦੇ ਜਿਹੜੇ ਪਲਾਟ ਸੀ ਰਜੀਮ ਚੇਂਜ ਕਰਨ ਦੇ, ਜਿੰਨੇ ਲੋਕ ਮਾਰੇ ਗਏ, ਜੇ ਦੋਨੋਂ ਵਰਲਡ ਵਾਰ ਜਿੰਨੇ ਮਾਰੇ ਗਏ ਉਹਨਾਂ ਦੀ ਗਿਣਤੀ ਜੋੜ ਲਈ ਜਾਏ ਤਾਂ ਇਹ ਨੰਬਰ ਉਸ ਤੋਂ ਜ਼ਿਆਦਾ ਬਣੇਗਾ। ਲੇਕਿਨ ਇਹਦੇ ਬਾਵਜੂਦ ਯੂਨਾਈਟਿਡ ਨੇਸ਼ਨਸ ਇੱਕ ਹੋਪ ਦੇ ਤੌਰ ਤੇ ਦੇਖੀ ਜਾਂਦੀ ਹੈ। ਹਾਲਾਂ ਸਾਡੇ ਕੁਝ ਜਿਹੜੇ ਇੱਕ ਦੋ ਵੀਰ UN ਦੇ ਵਿੱਚ ਕੰਮ ਕਰਦੇ ਰਹੇ ਨੇ, ਉਹ ਨਾਰਾਜ਼ ਹੋ ਜਾਂਦੇ ਨੇ ਜਦੋਂ ਮੈਂ ਇਹ ਅਕਸਰ ਕਹਿੰਦਾ ਰਿਹਾ ਆਪਣੀਆਂ ਲਿਖਤਾਂ ਦੇ ਵਿੱਚ ਵੀ ਕਿ ਇਹ ਯੂਨਾਈਟਿਡ ਨੇਸ਼ਨਸ ਇੱਕ ਸਪਾਈਨਲੈਸ, ਗਟਲੈਸ, ਟੁੱਥਲੈਸ ਬਾਡੀ ਹੈ। ਇਸ ਲਈ ਨਹੀਂ ਕਿ ਯੂਨਾਈਟਿਡ ਨੇਸ਼ਨਸ ਕੁਝ ਕਰਨਾ ਨਹੀਂ ਚਾਹੁੰਦੀ, ਪਰ ਤੁਸੀਂ ਮਤਾ ਕਰਦੇ ਹੋ, ਰੈਜ਼ੋਲੂਸ਼ਨ ਕਰਦੇ ਹੋ, ਥ੍ਰੈਟ, ਉਹਨੂੰ ਇੰਪਲੀਮੈਂਟ ਕਿਵੇਂ ਕਰੋਗੇ? ਜਾਂ ਤਾਂ ਯੂਨਾਈਟਿਡ ਨੇਸ਼ਨਸ ਦੀ ਆਪਣੀ ਫੌਜ ਹੋਏ, ਜਿਹੜੀ ਫੌਜ ਜਿੰਨੀਆਂ ਐਗਜ਼ਿਸਟਿੰਗ ਪਾਵਰਸ ਟਕਰਾ ਉਹਨਾਂ ਨਾਲੋਂ ਪਾਵਰਫੁਲ ਹੋਏ। ਸੋ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਪੀਸ ਕੀਪਿੰਗ ਫੋਰਸ ਹੁੰਦੀ ਹੈ, ਉਹ ਤਾਂ ਉਹਨਾਂ ਮੁਲਕਾਂ ਤੋਂ ਜਿਹੜੇ ਗਰੀਬ ਮੁਲਕ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਔਰ ਦੂਜੇ ਨੇ, ਉਹ ਆਪਣੀ ਫੌਜ ਦੇ ਇੱਕ ਹਿੱਸੇ ਨੂੰ ਭੇਜ ਦਿੰਦੇ ਨੇ, ਤਨਖਾਹ ਦੁੱਗਣੀ ਮਿਲਦੀ ਹੈ ਔਰ ਉਹਨਾਂ ਨੇ ਕੋਈ ਲੜਾਈ ਪੜ੍ਹਾਈ ਨਹੀਂ ਕਰਨੀ ਹੁੰਦੀ, ਉਹ ਐਜ਼ ਏ ਪੀਸ ਕੀਪਰ ਹੀ ਹੁੰਦੇ ਨੇ। ਇਹੀ ਕਾਰਨ ਹੈ ਕਿ ਮੈਕਸਿਮਮ ਜਿਹੜੇ ਟਰੂਪਸ ਜਿਹੜੇ UN ਪੀਸ ਕੀਪਿੰਗ 'ਚ ਨੇ ਉਹ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਦੀ ਫੌਜ 'ਚੋਂ ਹੁੰਦੇ ਨੇ। ਇੱਕ ਹਕੀਕਤ ਹੈ ਔਰ ਇਹੀ ਕਾਰਨ ਹੈ ਕਿ UN ਜਿਹੜੀ ਹੈ ਉਹ ਇੱਕ ਬੇਬਸੀ ਦੇ ਆਲਮ 'ਚ ਜਿਹੜੀ ਹੈ ਉਹ ਜਨਰਲ ਅਸੈਂਬਲੀ ਸੈਸ਼ਨ ਹੁੰਦਾ ਹੈ, ਹੁਣ ਵੀ ਸ਼ੁਰੂ ਹੈ। ਔਰ ਜਦੋਂ ਸੈਸ਼ਨ ਸ਼ੁਰੂ ਹੁੰਦਾ ਉਸ ਤੋਂ ਪਹਿਲਾਂ ਤਾਂ ਕੁਝ ਅਦਰਵਾਈਜ਼ ਮੀਟਿੰਗ ਹੁੰਦੀ ਹੈ। ਪਹਿਲੇ ਦਿਨ ਉਹਨੂੰ ਐਡਰੈਸ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਕਰਦਾ ਹੈ, ਜਿਵੇਂ ਲੂਲਾ ਉਹਨੇ ਕੀਤਾ। ਫਿਰ ਦੂਸਰੇ ਦਿਨ ਉਸ ਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਔਰ UN ਦਾ ਜਿਹੜਾ ਮੁੱਖ ਤੌਰ 'ਤੇ ਸੈਕਟਰੀ ਜਨਰਲ, ਜਿਵੇਂ ਹੁਣ ਵੀ ਜਿਹੜਾ ਐਂਟੋਨੀਓ ਗੁਟਰੇਸ ਜੀ, ਉਹਨਾਂ ਨੇ ਐਡਰੈਸ ਕੀਤਾ। ਐਂਟੋਨੀਓ ਗੁਟਰੇਸ ਪਹਿਲਾਂ UN ਦਾ ਇੱਕ ਵਾਰੀ ਜਨਰਲ ਸੈਕਟਰੀ ਜਨਰਲ ਬੁਟਰੋਸ ਗਾਲੀ ਰਿਹਾ 2 ਟਾਈਮਸ, ਕਿਉਂਕਿ ਮੈਨੂੰ ਤਾਂ ਯਾਦ ਹੈ ਵੀ 92 'ਚ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀ ਤੇ ਅਸੀਂ ਬਹੁਤ ਵਾਰ ਜਿਹੜੇ ਮੈਮੋਰੈਂਡਮ ਲਿਖਦੇ ਸੀ ਬੁਟਰੋਸ ਗਾਲੀ ਲਈ ਡਿਲੀਵਰ ਵੀ ਕਰਦੇ ਸੀ। ਪਰ ਉਹਨਾਂ ਦੇ ਨਾਲ ਜਦੋਂ ਕਦੇ ਅੰਦਰ ਵੀ ਥੋੜ੍ਹੀ ਬਹੁਤ ਗੱਲਬਾਤ ਹੋਣੀ ਤੇ ਉਹਨਾਂ ਨੇ ਇਹੀ ਇਜ਼ਹਾਰ ਕਰਨਾ ਕਿ ਵੀ ਅਸੀਂ ਰਿਕਮੈਂਡ ਕਰ ਸਕਦੇ ਹਾਂ ਇਸ ਦੀ ਹਿਊਮਨ ਰਾਈਟਸ ਵਿੰਗ ਨੂੰ, ਦੂਜਿਆਂ ਨੂੰ, ਕੀਤਾ ਤਾਂ ਕੁਝ ਨਹੀਂ ਜਾ ਸਕਦਾ। ਹੁਣ ਇਹਨਾਂ ਹਾਲਾਤਾਂ 'ਚ ਇਸ ਵਾਰ ਜਦੋਂ ਕਿ ਆਲਰੇਡੀ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਸੈਕੰਡ ਟਰਮ ਸ਼ੁਰੂ ਹੋਈ, ਉਸ ਦੇ ਵਿੱਚ ਆਲਰੇਡੀ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੂੰ ਚੈਲੰਜ, ਇਹਦੇ 'ਚ UN ਦੇ ਬਾਰੇ ਪ੍ਰੈਜ਼ੀਡੈਂਟ ਟਰੰਪ ਦੇ ਕੀ ਵਿਊ ਨੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਇਸ ਤੋਂ ਇਲਾਵਾ ਵਰਲਡ ਹੈਲਥ ਆਰਗੇਨਾਈਜੇਸ਼ਨ ਬਾਰੇ, ਇਸ ਤੋਂ ਇਲਾਵਾ ਜਿਹੜੀਆਂ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜੀਆਂ ਬਾਡੀਜ਼ ਨੇ, ਐਗਰੀਮੈਂਟਸ ਨੇ, ਦੂਸਰੇ ਨੇ, ਔਰ ਇਹਨਾਂ ਸਾਰੇ ਦੇ ਚੱਲਦਿਆਂ ਇਹ ਇੱਕ ਜਿਹੜਾ ਜਿਹਨੂੰ ਇਹ ਕਹੋ ਕਿ ਵੀ ਜਿਵੇਂ ਉਹ ਪਰਿਵਾਰ ਦੇ ਵਿੱਚ ਪਰਿਵਾਰ ਦੇ ਮੁਖੀਏ ਵੱਲ ਨਜ਼ਰਾਂ ਆਉਂਦੀਆਂ ਨੇ ਕਿ ਹੁਣ ਬਾਪੂ ਕੀ ਕਹੇਗਾ। ਸੋ ਸਾਰੀ ਦੁਨੀਆ ਜਿਹੜੀ ਆ ਉਹਨੇ ਸਾਹ ਰੋਕਿਆ ਹੋਇਆ ਸੀ, ਘੱਟੋ ਘੱਟ ਜਿਹੜੇ ਦੁਨੀਆ ਦੀ ਸਿਆਸਤ ਦਿਲਚਸਪੀ ਲੈਂਦੇ ਨੇ ਕਿ ਪ੍ਰੈਜ਼ੀਡੈਂਟ ਟਰੰਪ ਕੀ ਬੋਲਣਗੇ, ਕੀ ਉਹਨਾਂ ਦਾ ਐਡਰੈਸ ਹੋਏਗਾ। ਔਰ ਜ਼ਾਹਰ ਹੈ ਪ੍ਰੈਜ਼ੀਡੈਂਟ ਟਰੰਪ ਦਾ ਇੱਕ ਯੂਨੀਕ ਅੰਦਾਜ਼ ਹੈ, ਉਹਨਾਂ ਦੇ ਮਨ 'ਚ ਕੀ ਚੱਲ ਰਿਹਾ ਹੈ ਇਹ ਉਹਨਾਂ ਨੂੰ ਪਤਾ ਹੈ ਜਾਂ ਰੱਬ ਨੂੰ ਪਤਾ ਹੁੰਦਾ ਹੈ। ਪਰ ਜਦੋਂ ਉਹ ਆਪਣੇ ਟਰੂਥ
ਟਵਿੱਟਰ ਦੇ ਉੱਤੇ ਜਦੋਂ ਕੋਈ ਲਿਖਦੇ ਨੇ ਫਿਰ ਜਿਹੜਾ ਸਾਰੇ ਪਾਸੇ ਜਿਹੜਾ ਉਹ ਹਲਚਲ ਮਚ ਜਾਂਦੀ ਹੈ। ਫਿਰ ਜਦੋਂ ਦਾ ਕੋਈ ਦੂਸਰਾ ਟਵੀਟ ਆਉਂਦਾ ਹੈ ਫਿਰ ਲੱਗਦਾ ਵੀ ਨਹੀਂ ਇੰਨਾ ਭੁਚਾਲ ਨਹੀਂ ਸੀ ਜਿੰਨਾ ਪਹਿਲੇ ਨੇ ਕੀਤਾ। ਸੋ ਉਹ ਸ਼ਾਇਦ ਇਸ ਨੂੰ ਇੰਜੋਏ ਵੀ ਕਰਦੇ ਨੇ, ਸ਼ੌਕ ਦੇਣਾ, ਫਿਰ ਥੋੜਾ ਜਿਹਾ ਮਲਮ ਵੀ ਲਾ ਦੇਣਾ, ਫਿਰ ਉਹਨੂੰ ਫਰੈਂਡ ਵੀ ਕਹਿ ਦੇਣਾ, ਪਰ ਨਾਲ ਦੀ ਨਾਲ ਕਹਿਣਾ ਮਾਈ ਫਰੈਂਡ ਯੂ ਆਰ ਡੂਇੰਗ ਰੋਂਗ। ਜਿਵੇਂ ਹੁਣ ਇਹੀ ਕਾਰਨ ਹੈ ਕਿ ਸਭ ਤੋਂ ਸਿਆਣਾ ਬ੍ਰਾਹਮਣ ਆਪਣੇ ਆਪ ਨੂੰ ਸਮਝਣ ਵਾਲੇ ਚਾਣਕਿਆ ਦੇ ਪੁੱਤਰ ਜਿਹੜੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਇਹ ਹੋ ਕੀ ਗਿਆ, ਇਹ ਜਿਹਨੂੰ ਕਹਿੰਦੇ ਜੀ ਸਾਡੇ ਨਾਲ ਬਣ ਕੀ ਗਿਆ। ਤੇ ਮੈਂ ਤਾਂ ਉਹੀ ਕਹਿੰਦਾ ਹੁੰਦਾ ਕਿ ਵੀ ਤੁਸੀਂ ਇਹੀ ਕਹਿ ਸਕਦੇ ਹੋ ਕਿਸਮਤ ਨੂੰ ਕੋਸੋ, ਜਿਹੜੀ ਤੁਹਾਡੀ ਕਿਸਮਤ ਦੇਵੀ ਹੈ, ਦੇਵੀ ਕੋਈ ਤਾਂ ਹੈ ਹੀ ਹੈ ਕਿਸਮਤ ਦੀ, ਔਰ ਉਹਨੂੰ ਕੀ ਉਹਦੇ ਲਈ ਇੱਕ ਲਫ਼ਜ਼ ਵੀ ਹੁੰਦਾ ਹੈ ਜਿਸ ਨੂੰ ਇਹ ਕਿਸਮਤ ਨਾਲ ਜੋੜ ਕੇ ਕਹਿੰਦੇ ਨੇ। ਚਲੋ ਐਨੀਵੇ ਮੈਂ ਕਿਹਾ ਵੀ ਤੁਸੀਂ ਤਾਂ ਇਹੀ ਕਹਿ ਸਕਦੇ ਹੋ ਕਿ ਵਾਹ ਕਿਸਮਤ ਦੇ ਬਲੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ। ਵੀ ਟਰੰਪ ਅਬ ਕੀ ਵਾਰ, ਟਰੰਪ ਸਰਕਾਰ, ਟਰੰਪ ਨਮਸਕਾਰ, ਨਮਸਤੇ ਟਰੰਪ, ਗੁਜਰਾਤ 'ਚ ਹਾਊਡੀ ਮੋਡੀ, ਹਿਊਸਟਨ ਟੈਕਸਸ। ਤੇ ਇਨ ਦਾ ਐਂਡ ਐਸੀ ਜੁੱਤੀ ਤੇ ਜੁੱਤੀ 6-7 ਮਹੀਨੇ 'ਚ ਵਰਾਈ ਹੈ ਟਰੰਪ ਨੇ। ਕਿਤੇ 25% ਟੈਰਿਫ, 25% ਪੈਨਲਟੀ, ਡਰੱਗਸ ਦਾ ਕਰਕੇ ਵੀਜ਼ਿਆਂ ਦੀ ਕੈਂਸਲੇਸ਼ਨ, $1 ਲੱਖ ਦੀ ਐਡਮਿਸ਼ਨ ਫੀ H1B ਵੀਜ਼ੇ ਦੇ ਲਈ, ਔਰ ਬਾਕੀ ਅਜੇ ਕੀ ਵੇਟ ਕਰ ਰਿਹਾ ਇਹਨਾਂ ਸਭ ਨੂੰ ਫਿਕਰ ਪਿਆ ਹੋਇਆ ਵੀ ਹੋਰ ਕੀ ਹੋਣਾ। ਔਰ ਨਾਲ ਦੀ ਨਾਲ ਇਹ ਵੀ ਕਿਹਾ ਉਹਨਾਂ ਨੇ ਮੋਦੀ ਇਜ਼ ਮਾਈ ਫਰੈਂਡ, ਗ੍ਰੇਟ ਲੀਡਰ, ਬਟ ਹੀ ਇਜ਼ ਡੂਇੰਗ ਰੋਂਗ। ਸੋ ਜ਼ਾਹਰ ਹੈ ਵੀ ਅਸੀਂ ਤਾਂ ਦਿਲਚਸਪੀ ਦੇ ਵਾਇਸ ਨਾਲ ਹੀ ਦੇਖ ਰਹੇ ਸੀ ਵੀ ਕੀ ਹੋਏਗਾ। ਉਹਨਾਂ ਦੇ ਸਾਹ ਹੋਰ ਸੂਤੇ ਹੋਏ ਸੀ। ਐਸ ਜੈ ਸ਼ੰਕਰ ਪਹਿਲਾਂ ਹੀ ਆ ਕੇ ਬੈਠਾ ਇੱਥੇ, ਆਲਰੇਡੀ 2 ਦਿਨ ਪਹਿਲਾਂ ਉਹਨੇ ਮਾਰਕੋ ਰੂਬੀਓ ਦੇ ਨਾਲ, ਸੈਕਟਰੀ ਆਫ ਸਟੇਟ ਨਾਲ ਵੀ ਮੁਲਾਕਾਤ ਕੀਤੀ, ਪਰ ਉਹ ਜਿਹੜਾ ਉਹਨਾਂ ਦਾ ਫੋਟੋ ਸੈਸ਼ਨ ਹੈ ਉਸ 'ਚ ਵੀ ਨਜ਼ਰ ਆ ਰਿਹਾ ਕਿ ਐਸ ਜੈ ਸ਼ੰਕਰ ਦੇ ਉਹ ਵੈਸੇ ਹੀ ਕਨਸਟੀਪੇਟਡ ਹੁੰਦਾ, ਕਬਜ਼ ਦਾ ਮਾਰਿਆ ਹੋਇਆ, ਪਰ ਚਿਹਰੇ 'ਤੇ ਵੀ ਇਵੇਂ ਹੈ ਜਿਵੇਂ ਕਿ ਕਿਸੇ ਨੇ ਬਲਦੀ ਮੋਮਬੱਤੀ ਜਿਹੜੀ ਹੈ ਉਹ ਉਸ ਦੇ ਮੂੰਹ ਨੂੰ ਲਾਤੀ ਹੋਏ। ਸੋ ਉਹਦੇ 'ਚੋਂ ਵੀ ਕਿਉਂਕਿ ਉਹਦੇ 'ਚ ਸੈਕਟਰੀ ਆਫ ਸਟੇਟ ਰੂਬੀਓ ਨੇ ਵੀ ਇਹ ਕਿਹਾ ਮੈਟ ਵਿਦ ਐਸ ਜੈ ਸ਼ੰਕਰ, ਡਿਸਕਸ ਡਿਫਰੈਂਟ ਥਿੰਗਸ ਹੀਅਰ ਦੇਅਰ। ਇਹੀ ਉਹਨੇ ਕਹਿ ਦਾ ਮਤਲਬ ਇਹ ਹੈ ਵੀ ਇਹਨਾਂ ਨੂੰ ਜਿਹੜੀ ਵੀ ਕੋਈ, ਹਾਲਾਂ ਮਿਸਟਰ ਪੀਯੂਸ਼ ਗੋਇਲ ਜਿਹੜਾ ਟ੍ਰੇਡ ਡੀਲ ਦੀ ਗੱਲਬਾਤ ਕਰ ਰਿਹਾ ਉਹ ਵੀ ਆ ਕੇ ਬੈਠਾ ਹੋਇਆ। ਸੋ ਇੱਧਰੋਂ ਵੀ ਇੰਡੀਆ ਦੇਖ ਰਿਹਾ ਸੀ ਕਿ ਵੀ ਟਰੰਪ ਨੇ ਕੀ ਕਹਿਣਾ, ਔਰ ਜਿਹੜੇ ਦੂਸਰੇ ਇਸ਼ੂਜ਼ ਨੇ ਜ਼ਾਹਰ ਹੈ ਟਰੰਪ ਨੇ ਜਿਹੜਾ ਉਹ ਆਪਣਾ ਕੰਮ ਜੋ ਉਹਨਾਂ ਨੇ ਕਲਾਈਮੇਟ ਦੇ ਮੁੱਦੇ ਦੇ ਉੱਤੇ ਵੀ ਉਹਨਾਂ ਨੇ ਉਹੀ ਅਪਰੋਚ ਲਈ ਜਿਹੜੀ ਬਿਫੋਰ ਕਲਾਈਮੇਟ ਦੇ ਐਗਰੀਮੈਂਟ ਔਰ ਦੂਸਰਿਆਂ ਦੇ ਪ੍ਰਤੀ ਹੈ। ਲੰਡਨ ਦੇ ਮੇਅਰ ਪ੍ਰਤੀ ਜਿਹੜਾ ਹੈ ਉਹ ਉਸ ਨੂੰ ਝੰਬਿਆ। ਹਾਲਾਂ ਮੈਨੂੰ ਇਹ ਲੱਗਦਾ ਸੀ ਵੀ ਨਿਊਯਾਰਕ ਸ਼ਹਿਰ ਆਇਆ ਤੇ ਨਿਊਯਾਰਕ ਦੇ ਮੇਅਰ ਦੀ ਇਲੈਕਸ਼ਨ ਨਵੰਬਰ 'ਚ ਆ ਕੇ ਮਮਦਾਨੀ ਜਿਹਦੇ ਬਾਰੇ ਪਹਿਲਾਂ ਨੈਗੇਟਿਵ ਕਮੈਂਟ ਹੋ ਚੁੱਕਾ ਵੀ ਕੁਝ ਕਹੇਗਾ, ਪਰ ਇਸ ਪੱਖੋਂ ਜਿਹੜਾ ਮਮਦਾਨੀ ਦਾ ਬਚਾਅ ਹੋਇਆ। ਹਾਲਾਂ ਸਾਦਿਕ ਖਾਨ ਸ਼ਾਇਦ ਲੰਡਨ ਦੇ ਮੇਅਰ ਨੇ, ਉਹਨਾਂ ਕਿਹਾ ਜੀ ਉਹ ਤਾਂ ਸ਼ਰੀਅਤ ਕਾਨੂੰਨ ਲਾਗੂ ਕਰੇਗਾ। ਇਹ ਸਾਰੇ ਦੇ ਚੱਲਦੇ ਆ ਜ਼ਾਹਰ ਹੈ ਵੀ ਇਹ ਸੈਸ਼ਨ ਇਸ ਲਈ ਵੀ ਮੋਰ ਇੰਪੋਰਟੈਂਟ ਬਣ ਗਿਆ UN ਦਾ ਕਿ ਬਹੁਤ ਸਾਰੇ ਨੈਟੋ ਦੇ ਮੈਂਬਰ ਦੇਸ਼, ਇੰਗਲੈਂਡ, ਫਰਾਂਸ, ਸਪੇਨ, ਦੂਜਾ ਉਹਨਾਂ ਨੇ ਫਲਸਤੀਨ ਦੀ ਸਟੇਟ ਨੂੰ ਮਾਨਤਾ ਦਿੱਤੀ ਹੈ, ਔਰ ਅਮਰੀਕਾ ਜਿਹੜਾ ਹੈ ਇਸ ਪੱਖੋਂ ਬਿਲਕੁਲ ਇਜ਼ਰਾਈਲ ਦੇ ਨਾਲ ਖੜਾ ਹੈ। ਔਰ ਉਹ 1 ਘੰਟੇ ਦੀ ਸਪੀਚ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਹੈ ਉਹਦੇ 'ਚੋਂ ਰਿਫਲੈਕਟ ਵੀ ਹੁੰਦਾ ਹੈ ਕਿ ਜੀ ਇਹ ਤਾਂ ਹਮਾਸ ਨੂੰ ਰਿਵਾਰਡ ਕਰਨਾ ਹੈ, ਔਰ ਜਦੋਂ ਤੱਕ ਹਮਾਸ ਅਖੀਰਲੇ ਜਿਹੜਾ ਹੌਸਟੇਜ ਆ ਉਹਨੂੰ ਛੱਡਦਾ ਨਹੀਂ ਹੈ, ਕੋਈ ਵੀ ਜਿਹੜਾ ਪਾਰਟ ਕਰਨਾ ਉਹ ਹਮਾਸ ਨੂੰ ਰਿਵਾਰਡ ਕਰਨਾ। ਸੋ ਜ਼ਾਹਰ ਹੈ ਕਿ ਪਹਿਲੀ ਵਾਰ ਸ਼ਾਇਦ ਇਸ ਲੈਵਲ ਦੇ ਉੱਤੇ ਹੋਇਆ ਕਿ ਨੈਟੋ ਜਿਹੜੀ ਕਿ ਬਣੀ ਹੀ ਅਮਰੀਕਾ ਦੀ ਹਿਫਾਜ਼ਤ ਜਾਂ ਅਮਰੀਕਾ ਦੇ ਸਾਥ ਲਈ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਫਲਸਤੀਨ ਦੇ ਮੁੱਦੇ 'ਤੇ, ਔਰ ਉੱਥੇ ਇਜ਼ਰਾਈਲ ਆਪਣਾ ਕੰਮ ਗਜ਼ਾਜ ਕਰ ਰਿਹਾ ਲਗਾਤਾਰ। ਔਰਤਾਂ ਬੱਚੇ ਮਾਰੇ ਜਾ ਰਹੇ ਨੇ, ਉਹਨਾਂ ਨੂੰ ਦੌੜਾਇਆ ਜਾ ਰਿਹਾ। ਸੋ ਉਹ ਜ਼ਾਹਰ ਸੀ ਕਿ ਉਹੀ ਲਾਈਨ ਹੈ। ਹਾਲਾਂ ਜਿਹੜਾ ਇੱਕ ਮੀਡੀਆ ਰਿਪੋਰਟਿੰਗ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ 7 ਮੁਸਲਮਾਨ ਮੁਲਕਾਂ ਦੇ ਨਾਲ ਜਿਹੜੀ ਹੈ ਉਹ ਮੁਲਾਕਾਤ, ਉਹਨਾਂ ਦੇ ਪ੍ਰੈਜ਼ੀਡੈਂਟਸ ਦੇ ਨਾਲ ਮੁਲਾਕਾਤ ਕਰਨੀ ਹੈ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ, UAE, ਕਤਰ, ਇਜਿਪਟ, ਜਾਰਡਨ, ਟਰਕੀ, ਇੰਡੋਨੇਸ਼ੀਆ ਤੇ ਪਾਕਿਸਤਾਨ ਹੈ। ਇਹਦੇ 'ਚ ਕੀ ਡਿਸਕਸ ਹੋਏਗਾ, ਪਰ ਬਹੁਤਿਆਂ ਦਾ ਖਿਆਲ ਹੈ ਕਿ ਗਜ਼ਾ ਦੇ ਮੁੱਦੇ ਦੇ ਉੱਤੇ ਹੀ ਡਿਸਕਸ ਹੋਏਗਾ, ਔਰ ਇਹ ਵੀ ਪੋਸੀਬਲ ਹੈ ਕਿ ਪੋਸਟ ਹਮਾਸ ਗਜ਼ਾ ਦਾ ਐਡਮਿਨਿਸਟ੍ਰੇਸ਼ਨ ਜਾਂ ਮੁਸਲਮਾਨ ਮੁਲਕਾਂ ਦੀ ਫੌਜ ਦੀ ਮੌਜੂਦਗੀ ਜਾਂ ਕੋਈ, ਪਰ ਇਹ ਕਾਫੀ ਅਨਸਰਟਨ ਹੈ, ਪਰ ਇਹ ਕਨਫਰਮਡ ਹੈ ਕਿ ਇਹਨਾਂ 7 ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਦੇ ਨਾਲ
ਜਿਹੜੀ ਹੈ ਪ੍ਰੈਜ਼ੀਡੈਂਟ ਟਰੰਪ ਦੀ ਮੀਟਿੰਗ ਹੈ। ਜੀ ਇਸ ਤੋਂ ਇਲਾਵਾ ਬਾਕੀ ਮੁੱਦਿਆਂ ਦੇ ਉੱਤੇ ਜਿਵੇਂ ਯੂਕਰੇਨ ਦੇ ਉੱਤੇ ਯੂ ਟਰਨ ਵੱਜਦਾ ਨਜ਼ਰ ਆਇਆ ਪ੍ਰੈਜ਼ੀਡੈਂਟ ਟਰੰਪ ਦਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹੀ ਬਿਲੀਵਸ ਯੂਕਰੇਨ ਕੈਨ ਵਿਨ ਬੈਕ ਟੈਰੀਟਰੀ ਲੋਸ ਟੂ ਰਸ਼ੀਆ ਵਿਦ ਨੈਟੋਜ਼ ਹੈਲਪ, ਕਿ ਨੈਟੋ ਦੀ ਮਦਦ ਨਾਲ ਯੂਕਰੇਨ ਉਹ ਟੈਰੀਟਰੀ ਵਾਪਸ ਲੈ ਸਕਦਾ ਜਿਹੜੀ ਉਹਨੇ ਰਸ਼ੀਆ ਕੋਲ ਗਵਾਈ ਹੈ। ਇਹ ਚੇਂਜ ਹੈ ਕਿਉਂਕਿ ਜਿਹੜੀ ਪਹਿਲਾ ਐਗਰੀਮੈਂਟ ਦਾ ਬੇਸ ਦੇ ਉੱਤੇ ਗੱਲ ਟਰੰਪ ਨੇ ਕੀਤਾ ਸੀ ਵੀ ਜਿਹੜੀ ਟੈਰੀਟਰੀ ਰਸ਼ੀਆ ਨੇ ਖੋਈ ਹੋਈ ਹੈ ਯੂਕਰੇਨ ਦੀ ਆਲਮੋਸਟ 20% ਟੈਰੀਟਰੀ ਉਹਦੇ ਕੋਲ ਹੀ ਰਹੇਗੀ। ਔਰ ਇਹ ਇਸ ਤੋਂ ਇਹ ਲੱਗਦਾ ਔਰ ਜ਼ੈਲੈਂਸਕੀ ਨਾਲ ਵੀ 1-to-1 ਮੁਲਾਕਾਤ ਹੋਈ ਔਰ ਇਹ ਇੱਕ ਵੱਡੀ ਸ਼ਿਫਟ ਹੈ, ਇਸ ਤੋਂ ਜ਼ਾਹਰ ਹੈ। ਔਰ ਉਹਨਾਂ ਨੇ ਕਿਹਾ ਵੀ ਕਿ ਬਈ ਪੁਤਿਨ ਤੋਂ ਮੈਂ ਟੋਟਲੀ ਡਿਸਅਪੁਆਇੰਟ ਹੈ। ਬਾਕੀ ਜਿਹੜੀ UN ਪ੍ਰਤੀ ਡਿਸਲਾਈਕ ਹੈ ਪ੍ਰੈਜ਼ੀਡੈਂਟ ਟਰੰਪ ਦਾ, ਉਹਦੇ ਨਾਲ ਹੀ ਉਹਨਾਂ ਨੇ ਸਪੀਚ ਬਿਗਨ ਕੀਤੀ। ਉਹਨਾਂ ਨੇ ਕਿਹਾ ਵੀ ਮੈਂ ਆ ਰਿਹਾ ਸੀ ਇੱਥੇ ਔਰ ਜਿਹੜਾ ਐਲੀਵੇਟਰ ਹੈ ਉਹ ਅੱਧ 'ਚ ਫਸ ਗਿਆ ਔਰ ਫਸਟ ਲੇਡੀ ਬੜੀ ਫਿੱਟ ਹੈ, ਉਹ ਡਿੱਗੀ ਨਹੀਂ ਮੂੰਹ ਭਰਨੇ। ਫਿਰ ਉਹਨਾਂ ਕਿਹਾ ਮੈਂ ਵੀ ਵੈਸੇ ਫਿੱਟ ਹੈ, ਸਾਰੇ ਹੱਸ ਪਏ। ਉਹਨਾਂ ਕਿਹਾ ਜੀ ਇਹ UN ਦਾ ਪਹਿਲਾ ਤੋਹਫਾ ਕਿ ਇਹਨਾਂ ਦਾ ਐਲੀਵੇਟਰ ਹੀ ਨਹੀਂ ਚੱਲਦਾ। ਫਿਰ ਕਿਹਾ ਜੀ ਹੁਣ ਮੈਂ ਸਪੀਚ ਕਰਨੀ ਸੀ ਤੇ ਟੈਲੀਪ੍ਰੋਂਪਟਰ ਜਿਹੜਾ ਹੈ ਉਹ ਕੰਮ ਨਹੀਂ ਕਰਦਾ। ਇਹ ਕਹਿੰਦਾ UN ਨੇ ਮੈਨੂੰ ਗਿਫਟਸ ਦਿੱਤੀਆਂ 2 ਐਲੀਵੇਟਰ 'ਚ ਫਸੇ ਤੇ ਟੈਲੀਪ੍ਰੋਂਪਟਰ। ਫਿਰ ਉਹ ਕਰਦੇ ਕਰਦੇ ਉਹਦੇ ਟੈਲੀਪ੍ਰੋਂਪਟਰ ਚੱਲ ਪਿਆ, ਮੈਂ ਵੀ ਲਾਈਵ ਦੇਖ ਰਿਹਾ ਸੀ। ਔਰ 1 ਘੰਟਾ ਔਰ ਜਿਹੜਾ ਦੇਖਣ ਵਾਲੇ ਪਹਿਲਾਂ ਤਾਂ ਉਹਨੇ ਕਿਹਾ ਵੀ ਨਹੀਂ ਚੱਲਦਾ ਟੈਲੀਪ੍ਰੋਂਪਟਰ, ਚਲੋ ਚੰਗੀ ਗੱਲ ਹੈ ਅਸੀਂ ਹਾਰਟ ਟੂ ਹਾਰਟ ਗੱਲ ਕਰਾਂਗੇ। ਤਾਂ ਮੈਨੂੰ ਇਹ ਲੱਗਾ, ਮੈਂ ਕਿਹਾ ਵੀ ਜਿਹੜਾ ਰਿਟਨ ਸਕ੍ਰਿਪਟ ਹੁੰਦੀ ਹੈ ਜਿਹੜੀ ਟੈਲੀਪ੍ਰੋਂਪਟਰ ਤੇ ਚੱਲ ਰਹੀ ਹੁੰਦੀ ਉਹ ਤਾਂ ਵੈਲ ਥਾਟ ਆਫ ਹੁੰਦੀ ਹੈ ਕਿੰਨਿਆਂ ਨੇ ਬਣਾਈ। ਤੇ ਜੇ ਹੁਣ ਟੈਲੀਪ੍ਰੋਂਪਟਰ ਹੀ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਪਤਾ ਨਹੀਂ ਕਹਿਣਾ ਵੀ ਅੱਜ ਤੋਂ UN ਡਿਸਮਿਸ, ਕੋਈ ਪੈਸਾ ਨਹੀਂ, ਪਹਿਲਾਂ ਵੀ ਫੰਡਿੰਗ ਰੋਕੀ ਹੋਈ ਹੈ। ਪਰ ਉਹਨਾਂ ਨੇ ਐਂਟੋਨੀਓ ਗੁਟਰੇਸ ਨਾਲ ਵੀ ਬਾਅਦ 'ਚ ਮੁਲਾਕਾਤ ਕੀਤੀ, ਐਂਟੋਨੀਓ ਨਾਲ ਵੀ ਮੁਲਾਕਾਤ ਕੀਤੀ ਔਰ ਜਿਹੜੀ ਹੈ ਇਹ ਵੀ ਕਿਹਾ ਕਿ 100% ਸਪੋਰਟ ਹੈ UN ਨੂੰ ਦਿਸ। ਪਰ ਉੱਥੇ UN ਦੇ ਚੰਗੇ ਪਰਚੇ ਉਡਾਏ ਇਹ 2 ਫੇਲਿਅਰਸ ਦੇਣ ਤੋਂ ਬਾਅਦ। ਉਹਨਾਂ ਨੇ ਕਿਹਾ ਵੀ ਜਿਹੜਾ ਕੰਮ UN ਨੂੰ ਕਰਨਾ ਚਾਹੀਦਾ ਸੀ ਜੰਗਬੰਦੀਆਂ ਦਾ, ਦੂਜਾ ਉਹ ਤਾਂ ਮੈਂ ਕਰ ਰਿਹਾ। ਮੈਂ 7 ਜੰਗਾਂ ਰੁਕਵਾਈਆਂ ਨੇ ਔਰ ਇਹਨਾਂ ਨੇ ਕਿਸੇ ਨੇ ਮੇਰੀ ਬਾਤ ਵੀ ਨਹੀਂ ਪੁੱਛੀ ਹੈ। ਉਹਨਾਂ ਕਿਹਾ ਮੈਂ ਤਾਂ ਕੱਲੇ ਕੰਮ ਲਈ ਨੋਬਲ ਪ੍ਰਾਈਜ਼ ਡਿਜ਼ਰਵ ਕਰਦਾ ਔਰ ਇਹ 7 ਜੰਗਾਂ ਰੁਕਵਾਈਆਂ। ਫਿਰ ਇਹਨਾਂ 7 ਜੰਗਾਂ ਦਾ ਉਹਨਾਂ ਨੇ ਡਿਟੇਲ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਵੀ ਕੰਬੋਡੀਆ ਔਰ ਥਾਈਲੈਂਡ ਦੇ ਵਿਚਕਾਰ, ਕੋਸੋਵੋ ਤੇ ਸਰਬੀਆ ਦੇ ਵਿਚਕਾਰ, ਕੋਂਗੋ ਤੇ ਰਵਾਂਡਾ ਦੇ ਵਿਚਕਾਰ, ਪਾਕਿਸਤਾਨ ਤੇ ਇੰਡੀਆ ਦੇ ਵਿਚਕਾਰ, ਇਜ਼ਰਾਈਲ ਤੇ ਈਰਾਨ ਦੇ ਵਿਚਕਾਰ, ਇਜਿਪਟ ਤੇ ਇਥੋਪੀਆ ਦੇ ਵਿਚਕਾਰ ਤੇ ਅਰਮੀਨੀਆ ਤੇ ਅਜ਼ਰਬਾਈਜਾਨ ਦੇ ਕਿ ਇਹ 7 ਜੰਗਾਂ ਰੁਕਵਾਈਆਂ। ਹੁਣ ਇਹਦੇ 'ਚ ਜਿਹੜਾ ਜਿਹਨੂੰ ਕਹਿੰਦਾ ਵੀ ਇੰਡੀਆ ਦਾ ਨੱਕ ਫੜ ਕੇ ਰਗੜਨਾ, ਇੰਡੀਆ ਪਾਕਿਸਤਾਨ, ਉਹਨਾਂ ਨੇ ਕਿਹਾ ਜੀ ਕਿ ਮੈਂ ਰੁਕਵਾਈਆਂ ਜੰਗਬੰਦੀ। ਹੁਣ ਇਹ ਅਗੇਨ ਇਹਨਾਂ ਨੂੰ ਹੁਣ ਇਸ ਦੇ ਉੱਤੇ ਉਹਨਾਂ ਨੂੰ ਸੱਪ ਸੁੰਘਿਆ ਹੋਇਆ। ਹੁਣ ਕਹੋ ਜਾ ਕੇ ਨਰਿੰਦਰ ਮੋਦੀ ਜਾਂ ਦੂਜਾ ਡੇਅਰ ਕਰੇ ਕਹਿਣਾ ਵੀ ਟਰੰਪ ਇਜ਼ ਲਾਈਂਗ, ਅਸੀਂ ਪਾਕਿਸਤਾਨ ਦੀਆਂ ਚੀਕਾਂ ਕਢਵਾਤੀਆਂ ਤੇ ਪਾਕਿਸਤਾਨ ਨੇ ਫਿਰ ਤਰਲੇ ਕੀਤੇ ਤੇ ਦੂਸਰਾ। ਸੋ ਸੈਕੰਡ ਪਾਰਟ ਜਿਹੜਾ ਇਸ ਸਪੀਚ ਦੀ ਘੰਟੇ ਦੀ ਇੰਡੀਆ ਪ੍ਰਤੀ ਜਿਹੜਾ ਕਲੀਅਰਲੀ ਉਹਨਾਂ ਨੇ ਅਗੇਨ ਜਿੱਥੇ ਯੂਕਰੇਨ ਵਾਰ ਲਈ ਇੰਡੀਆ ਨੂੰ ਜ਼ਿੰਮੇਵਾਰ ਦੱਸਿਆ, ਉਹਦੇ ਲਈ ਚਾਈਨਾ ਇੰਡੀਆ ਦੋਨਾਂ ਦਾ ਜ਼ਿਕਰ ਕੀਤਾ। ਉਹਨੇ ਕਿਹਾ ਐਗਜ਼ੈਕਟ ਲਫ਼ਜ਼ ਨੇ ਪ੍ਰੈਜ਼ੀਡੈਂਟ ਟਰੰਪ ਦੇ ਕਿ ਚਾਈਨਾ ਐਂਡ ਇੰਡੀਆ ਆਰ ਪ੍ਰਾਇਮਰੀ ਫੰਡਰਸ ਆਫ ਵਾਰ ਬਾਈ ਕੰਟੀਨਿਊਇੰਗ ਟੂ ਪਰਚੇਜ਼ ਰਸ਼ੀਅਨ ਆਇਲ, ਕਿ ਚੀਨ ਤੇ ਭਾਰਤ ਇਹੀ ਯੂਕਰੇਨ ਵਾਰ ਨੂੰ ਫੰਡ ਕਰਵਾ ਰਹੇ ਨੇ ਕਿਉਂਕਿ ਇਹ ਰੂਸ ਦਾ ਤੇਲ ਲਗਾਤਾਰਤਾ ਨਾਲ ਖਰੀਦ ਰਹੇ ਨੇ। ਔਰ ਇਹ ਉਹਨਾਂ ਨੇ ਨਾਲ ਦੀ ਨਾਲ ਨੈਟੋ ਨੂੰ ਵੀ ਰਗੜਾ ਦਿੱਤਾ ਕਿ ਵੀ ਤੁਸੀਂ ਵੀ ਰਸ਼ੀਅਨ ਐਨਰਜੀ ਔਰ ਰਸ਼ੀਅਨ ਐਨਰਜੀ ਪ੍ਰੋਡਕਟਸ ਲੈ ਰਹੇ ਹੋ ਔਰ ਇਹ ਜਦੋਂ ਤੱਕ ਤੁਸੀਂ ਬੰਦ ਨਹੀਂ ਕਰਦੇ ਤੁਸੀਂ ਹੀ ਜਿਹੜਾ ਹੈ ਇਸ ਜੰਗ ਨੂੰ ਜਾਰੀ ਕਰ ਰਹੇ ਹੋ। ਸੋ ਅਸੀਂ ਕਿਉਂਕਿ ਸਾਡਾ ਐਸਪੈਕਟ ਤਾਂ ਇਹੀ ਹੁੰਦਾ ਵੀ ਭਾਰਤ ਦੇ ਹਵਾਲੇ ਨਾਲ ਕੀ ਕਿਹਾ। ਸੋ ਦੋਨੋਂ ਹੀ ਚੀਜ਼ਾਂ ਇੰਡੀਆ ਨੂੰ ਅਗੇਨ ਪ੍ਰਾਇਮਰੀ ਫੰਡਰ ਯੂਕਰੇਨ ਦੀ ਵਾਰ ਦੇ ਲਈ ਔਰ ਇਹਦੇ 'ਤੇ ਕੋਈ ਜਿਹੜੀ ਹੈ ਉਹ ਕੋਈ ਕੰਸੈਸ਼ਨ ਨਹੀਂ ਹੈ ਇੰਡੀਆ ਨੂੰ। ਔਰ ਨਾਲ ਦੀ ਨਾਲ ਜਿਹੜਾ ਇੰਡੀਆ ਪਾਕਿਸਤਾਨ ਵਾਰ ਨੂੰ ਰੁਕਵਾਉਣਾ ਉਹ ਉਹਨਾਂ ਜਿਹੜਾ ਉਹਨਾਂ ਦੀ ਕੰਟੀਨਿਊਟੀ ਹੈ। ਸੋ ਇਸ ਸਾਰੇ ਦਾ ਹਿੱਸਾ ਹੈ। ਬਾਕੀ ਜਿਹੜਾ ਉਹ ਜ਼ਾਹਰ ਹੈ UN ਉਹਨਾਂ ਨੇ ਰਗੜਾ ਦੇਣਾ ਹੀ ਸੀ, ਪਰ ਮੈਂ ਸਮਝਦਾ ਵੀ ਜਿੰਨਾ ਵਰਸਟ ਐਕਸਪੈਕਟ ਕੀਤਾ ਜਾਂਦਾ ਸੀ ਉਸ ਦੀ ਥਾਂ ਉਹਨਾਂ ਨੇ ਉਹਦੀਆਂ ਖਾਮੀਆਂ ਜਤਾਈਆਂ ਔਰ ਕਾਫੀ ਹੱਦ ਤੱਕ ਇਹ ਠੀਕ ਹੈ ਕਿ ਵੀ UN ਜਦੋਂ ਅਸੀਂ ਕਹਿੰਦੇ ਹਾਂ ਟੂਥਲੈਸ ਗਟਲੈਸ ਸਪਾਈਨਲੈਸ ਤਾਂ ਹੈ ਤਾਂ ਉਹ ਅਦਰ ਦੈਨ ਉਹਨੇ ਕਿਹਾ ਜੀ ਬੜੇ ਤੁਸੀਂ ਸਟਰੋਂਗ ਮਤੇ ਕਰਦੇ ਹੋ ਬਟ if you don't work and implement them they are the empty words
ਉਹ ਖਾਲੀ ਲਫ਼ਜ਼ ਨੇ। ਸੋ ਅਸੀਂ ਸਮਝਦੇ ਹਾਂ ਕਿ ਵੀ ਹੁਣ ਭਾਰਤ ਦੇ ਜਿਹੜੇ ਚਾਣਕਿਆ ਪੁੱਤਰ ਨੇ ਉਹ ਡਿਪਲੋਮੈਟਿਕ ਐਨਕਲੇਵ ਕੌਟਲਿਆ ਮਾਰਗ ਚਾਣਕਿਆਪੁਰੀ 'ਚ ਬੈਠ ਕੇ ਸਿਰ ਜੋੜ ਕੇ ਬੈਠੇ ਹੋਣਗੇ। ਮੈਂ ਤਾਂ ਕਹਿੰਦਾ ਵੀ ਕੋਈ ਪੰਡਤ ਸੱਦ ਲਓ ਬਨਾਰਸ ਦੇ ਔਰ ਕੁਰੂਕਸ਼ੇਤਰ ਦੇ, ਕੋਈ ਹਵਨ ਹੀ ਕਰਾ ਲਓ। ਤੁਸੀਂ ਤਾਂ ਕਹਿੰਦੇ ਵੀ ਹਰ ਚੀਜ਼ ਦਾ ਮੰਤਰ ਤੁਹਾਡੇ ਰਿਗਵੇਦ 'ਚ ਹੈ, ਹਰ ਚੀਜ਼ ਕੋਈ ਇਹ ਜਿਹੜੀ ਸਾੜ ਸਤੀ ਆਈ ਹੈ, ਕੋਈ ਬ੍ਰਾਹਮਣਾਂ ਤੋਂ ਕੋਈ ਮੰਤਰ ਉਚਾਰਨ ਕਰਾ ਲਓ। ਬਥੇਰਾ ਟਰੰਪ ਦੇ ਮੂੰਹ ਨੂੰ ਕੇਕ ਵੀ ਲਾਇਆ, ਤੁਸੀਂ ਉਹਦੀ ਪੂਜਾ ਵੀ ਕੀਤੀ। ਹੁਣ ਕੋਈ ਸਾੜ ਸਤੀ ਭਜਾਣ ਵਾਲੇ ਕੋਈ ਯੱਗ ਯੁੱਗ ਕਰੋ ਤੇ ਟਰੰਪ ਦਾ ਦਿਮਾਗ ਕਹੋਗੇ ਜੇ ਪੁੱਠਾ ਹੋ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।